ਬਸਤੀਆਂ ਤੇ ਲੱਖਾਂ ਹੋਏ ਦਲਗੀਰ, ਅੱਤ ਚੁੱਕੀ ਜ਼ੁਲਮ ਦੇ ਆਗੂਆਂ ਨਿਤ ਵੇਖੋ ਜੋ ਕਸ਼ਮੀਰ। ਸਾਡੇ ਘਰ ਦੇ 33 ਸ਼ਰੀਕੜੇ ਸਾਨੂੰ ਅੰਦਰੋਂ ਖਾਧਾ ਜੋਗਾ, ਅਸੀਂ ਇੱਕ ਇੱਕ ਵੈਰੀ ਖਲਿਆ ਸਾਨੂੰ ਮਾਰਿਆ ਨੀਰਾਂ ਲੋਕਾਂ। ਅਸੀਂ ਜੰਜ ਚੜਾਇਆ ਜਿਵੇਂ ਨੂੰ ਤੇ ਨੱਚ ਨੱਚ ਹਾਲ ਪਵਾਏ, ਜਿਨ੍ਹਾਂ ਛੋਟਾ ਛੋਟਾ ਟੁਕਿਆ ਕੀ ਚਾਚੇ ਕੀ ਤਾਏ। ਨਿਤ ਦਿਹਾੜੇ ਨਹੀਂ ਹੁਣ ਮਰਨਾ, ਅਸੀਂ ਪੱਥਰ ਚੱਕ ਆਏ, ਸਾਡੇ ਨਵੇਂ ਕੌਣ ਕਬੂਲ ਕਰ ਮਾਫ ਮਾਫੀ। ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਸਾਂਝਾ ਪੰਜਾਬ ਕਾਨਫਰੰਸ ਦਾ ਆਰ ਕੀਤਾ ਗਿਆ, ਜਿਹਦਾ ਪਹਿਲਾ ਸੈਸ਼ਨ ਪੰਜਾਬ ਦੀ ਵੰਡ ਬਾਰੇ ਸੀ, ਜਿਹਦੇ ਉਚੇਚੇ ਪਰੋਣੇ ਅਜਾਇਬ ਸਿੰਘ ਚੱਠਾ ਜੀ ਤੇ ਪ੍ਰਧਾਨਗੀ ਡਾਕਟਰ ਨਬੀਲਾ ਰਹਿਮਾਨ ਹੋਰਾਂ ਦੀ ਸੀ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਪੰਜਾਬ ਦੀ ਵੰਡ ਦਾ ਫੱਟ ਅੱਜ ਵੀ ਤਾਜ਼ਾ ਹੈ। ਵੰਡ ਨੇ ਨਾ ਸਿਰਫ ਇੱਕ ਖਿੱਤੇ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕੀਤਾ, ਬਲਕਿ ਹਜ਼ਾਰਾਂ ਵਰੇ ਪੁਰਾਣੀ ਰਹਿਤਲ ਨੂੰ ਵੀ ਨੁਕਸਾਨ ਪਹੁੰਚਾਇਆ। ਪੰਜਾਬੀਆਂ ਨੇ ਤੇ ਦੂਰਾ ਦੁੱਖ ਭੋਗਿਆ, ਸਾਨੂੰ ਇੱਥੇ ਆਪਣੀ ਜ਼ੁਬਾਨ ਤੋਂ ਵੀ ਦੂਰ ਕਰ ਦਿੱਤਾ ਗਿਆ ਔਰ ਆਪਣੇ ਰਹਿਤਲ ਵਸੇਬ ਔਰ ਕਲਚਰ ਤੋਂ ਵੀ। ਤੇ ਮੈਂ ਸਮਝਦਾ ਕਿ ਇਹ ਹੰਝੂ ਉਦੋਂ ਹੀ ਅੱਧ ਵਿਚੱਦੇ ਸੁੱਕਣਗੇ ਜਦੋਂ ਸਾਡਾ ਆਪਸੀ ਮੇਲ ਮਿਲਾਪ ਵਧੇਗਾ ਔਰ ਉਹ ਗੱਲਾਂ ਵੀ ਸਾਹਮਣੇ ਆਉਣਗੀਆਂ ਜਿਹੜੀਆਂ ਹੁਣ ਤੱਕ ਲੁਕੀਆਂ ਹੋਈਆਂ ਨੇ। ਉਸ ਟਾਈਮ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਇਸ ਤਰ੍ਹਾਂ ਭੈਣ ਭਰਾ ਵਾਂਗੂ ਰਹਿੰਦੇ ਸੀਗੇ, ਜਿਹੜੇ ਕਿ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇੱਦਾਂ ਦਾ ਕੰਮ ਹੋ ਸਕਦਾ। ਪਰ ਇੰਨਾ ਬੁਰਾ ਹਾਲ ਹੋਇਆ, ਇੰਨੀਆਂ ਕਹਾਣੀਆਂ ਬਣ ਗਈਆਂ ਤੇ ਸਾਡੇ ਹਜੇ ਤੱਕ ਵੀ ਹੰਝੂ ਨਹੀਂ ਸੁੱਕ ਰਹੇ। ਪਰ ਇਹ ਹੋਇਆ ਕਿਉਂ? ਇਹ ਹੋਣ ਦਾ ਕਾਰਨ ਕੀ ਸੀਗਾ? ਇਹਦਾ ਕਾਰਨ ਸਭ ਤੋਂ ਪਹਿਲੀ ਗੱਲ ਤੇ ਸਾਡੀ ਪੋਲੀਟੀਸ਼ੀਅਨ ਸੀਗੇ। ਇਹ ਪੋਲੀਟੀਸ਼ੀਅਨਾਂ ਦੇ ਹੋਣ ਕਰਕੇ ਸਭ ਕੁਝ ਹੋਇਆ। ਜੇ ਪੋਲੀਟੀਸ਼ੀਅਨ ਨਾ ਚਾਹੁੰਦੇ ਤਾਂ ਇਹ ਠੀਕ ਰਹਿੰਦਾ, ਠੀਕ ਢੰਗ ਨਾਲ ਪਾਰਟੀਸੀਪੇਸ਼ਨ ਵੀ ਹੋ ਸਕਦੀ ਸੀ, ਸਭ ਕੁਝ ਠੀਕ ਹੋ ਸਕਦਾ ਸੀਗਾ। ਅੱਜ ਦੀ ਕਾਨਫਰੰਸ ਦਾ ਮਕਸਦ ਇਹ ਹੀ ਹੈ ਕਿ ਉਹ ਜਿਹੜੀ ਵਜਲੀ ਪਿਆਰ ਦੀ ਸੀ ਉਹਦੇ ਨਾਲ ਕੀ ਹੋਇਆ, ਇਸ ਧਰਤੀ ਦੇ ਵਿੱਚ ਇਹ ਜ਼ਹਿਰ ਕਿਹਨੇ ਮਿਲਾ ਦਿੱਤਾ ਔਰ ਇਸ ਪਾਣੀਆਂ ਦੀ ਜਗ੍ਹਾ ਤੇ ਖੂਨ ਦੀਆਂ ਨਹਿਰਾਂ ਕਿਉਂ ਵਗੀਆਂ। ਗੱਲਬਾਤ ਕਰਨ ਵਾਲਿਆਂ ਆਖਿਆ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਅਜਿਹਾ ਜ਼ੁਲਮ ਨਹੀਂ ਹੋਇਆ। ਵੰਡ ਦੇ ਜ਼ਖਮ ਅੱਜ ਵੀ ਤਾਜ਼ਾ ਨੇ ਤੇ ਜਿਨ੍ਹਾਂ ਇਹ ਦੁੱਖ ਝੱਲਿਆ ਉਹਨਾਂ ਦੀਆਂ ਅੱਖਾਂ ਦੇ ਹੰਝੂ ਅੱਜ ਵੀ ਸੁੱਕੇ ਨਹੀਂ। ਜੁਗਰਾਫੀਆਈ ਤੌਰ ਤੇ ਅਗਰ ਦੇਖਿਆ ਜਾਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਵਿੱਚ ਟ੍ਰੇਡ ਰੂਟ ਉਹ ਇਸੇ ਪੰਜਾਬ 'ਚ ਹੋ ਕੇ ਕਸ਼ਮੀਰ ਤੱਕ ਜਾਂਦੇ ਸਨ ਔਰ ਇਸ ਵਾਸਤੇ ਇਹ ਕਾਣੀ ਵੰਡ ਕੀਤੀ ਗਈ ਔਰ ਇਸ ਕਾਣੀ ਵੰਡ ਨੂੰ ਜਿਨ੍ਹਾਂ ਨੇ ਝੱਲਿਆ ਉਹ ਨਸਲਾਂ ਅੱਜ ਵੀ ਸਾਡੇ ਸਾਹਮਣੇ ਮੌਜੂਦ ਨੇ। ਅੱਜ ਦੀ ਜਿਹੜੀ ਕਾਨਫਰੰਸ ਹੈ, ਜਿਹੜੀ ਕਿ ਪੰਜਾਬੀ ਯੂਨੀਅਨ ਨੇ ਜਿਹਦਾ ਪ੍ਰਬੰਧ ਕੀਤਾ ਹੈ ਤੇ ਜਿਹਦੇ 'ਚ ਸਾਰੇ ਪੰਜਾਬ ਦੇ ਦੋਸਤ ਮੌਜੂਦ ਨੇ, ਮੇਰੇ ਖਿਆਲ ਹੈ ਕਿ ਇੱਕ ਵਾਰੀ ਫਿਰ ਸਾਨੂੰ ਉਸ ਮਸਲੇ ਬਾਰੇ, ਉਸ ਮੁੱਦੇ ਬਾਰੇ ਸੋਚਣ ਤੇ ਪ੍ਰੇਰਦੀ ਹੈ ਕਿ ਇਹ ਜਿਹੜੀ ਵਾਕਿਆ ਹੋਇਆ ਸੀ ਉਹਨੂੰ ਹੁਣ ਕਿਸ ਤਰ੍ਹਾਂ ਅਸੀਂ ਉਸ ਦੀ ਤਲਖੀ ਨੂੰ ਔਰ ਉਹ ਹਿਸਟਰੀ ਔਰ ਉਹ ਬਿਆਨੀਆ ਜਿਹੜਾ ਸਾਨੂੰ ਪੜ੍ਹਾਇਆ ਜਾਂਦਾ ਰਿਹਾ ਹੁਣ ਤੱਕ, ਉਹਨੂੰ ਅਸੀਂ ਕਿਸ ਹੱਦ ਤੱਕ ਘਟਾ ਸਕਦੇ ਹਾਂ। 2004 ਵਿੱਚ ਮੈਂ ਗਿਆ ਕਿਸੇ ਸਰਕਾਰੀ ਵਫਦ ਦੇ ਨਾਲ, ਮੈਂ ਤੋਬਾ ਕਰ ਲਈ ਕਿ ਆਂਦਾ ਇੰਡੀਆ ਨਹੀਂ ਜਾਣਾ। ਟੈਨਸ਼ਨ ਜ਼ਹਿਨੀ ਟੈਨਸ਼ਨ ਹੀ ਇੰਨੀ ਹੋ ਗਈ, ਨਹੀਂ ਜਾ। 2 ਸ਼ਹਿਰਾਂ ਦਾ ਜ਼ਲੀਲ ਕਰਕੇ 2 ਸ਼ਹਿਰਾਂ ਦਾ ਵੀਜ਼ਾ ਦਿੱਤਾ ਜੀ। ਪਟਿਆਲੇ ਜਾ ਸਕਦੇ ਹੋ ਤੇ ਚੰਡੀਗੜ੍ਹ ਜਾ ਸਕਦੇ ਹੋ, ਬਾਕੀ ਕਿਤੇ ਨਹੀਂ। ਦਿੱਲੀ ਥੋੜੀ ਦੂਰ, ਦਿੱਲੀ ਸੀ ਅੰਮ੍ਰਿਤਾ ਜਿਉਂਦੀ ਸੀ, ਮੈਂ ਜਾਣਾ ਚਾਹੁੰਦਾ ਸਾਂ, ਨਹੀਂ ਜਾ ਸਕਦੇ। ਇਹ ਬੇਇੱਜ਼ਤੀ ਹੈ ਸਿੱਧੀ ਸਾਦੀ। 2 ਸ਼ਹਿਰਾਂ ਦਾ ਵੀਜ਼ਾ ਮਿਲੇਗਾ, ਜਿਹੜੇ ਇੰਡੀਆ ਤੋਂ ਆਉਣਗੇ 2 ਸ਼ਹਿਰਾਂ ਦਾ ਵੀਜ਼ਾ ਮਿਲੇਗਾ। ਇਹ ਸਾਡੇ ਜਿਹੜੇ ਕੈਨੇਡਾ ਤੋਂ ਆਏ ਦੋਸਤ ਨੇ, ਇਹਨਾਂ ਤੇ ਕੋਈ ਰਹਿਮਤ ਹੈ, ਮਜ਼ੇ ਨਾਲ ਜਿੱਥੇ ਮਰਜ਼ੀ ਚਲੇ ਜਾਣ। ਨਾ ਗੈਰ ਅਮਰੀਕੀ ਸ਼ਹਿਰੀ ਤਸੱਵਰ ਕੀਤੇ ਜਾਂਦੇ ਨੇ। ਇੰਡੀਆ ਤੋਂ ਜਿਹੜਾ ਸ਼ਹਿਰੀ ਆਉਂਦਾ ਉਹ ਕੈਦੀ ਤਸੱਵਰ ਕਰਦਾ ਆਪਣੇ ਆਪ ਨੂੰ। ਮੈਨੂੰ ਉਹ ਵੀ ਯਾਦ ਹੈ ਜਦੋਂ ਲਾਸਟ ਈਅਰ ਅਸੀਂ ਆਇਸ਼ਾ ਗਾਜ਼ੀ ਦੀ ਬਣਾਈ ਹੋਈ ਉਹ ਡਾਕੂਮੈਂਟਰੀ, ਉਹਦੀ ਗੱਲ ਸੁਣੀ ਕਿ ਕਿਵੇਂ ਜਦੋਂ ਪਾਰਟੀਸ਼ਨ ਹੋਈ ਸੀ, ਜਿਹੜੀ ਵੱਢ ਟੋਕ ਹੋਈ ਸੀ, ਉਹਦੇ ਵਿੱਚ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ, ਹਿੰਦੂਆਂ ਦੇ ਸਕੂਲਾਂ ਦੇ ਵਿੱਚ ਜਿਹੜੀਆਂ ਸਨ ਨਾ ਤਲਵਾਰਾਂ ਵਾੜੀਆਂ ਗਈਆਂ ਸਨ ਤੇ ਕਿਹਨਾਂ ਨੂੰ ਪਗੜੀਆਂ ਪਵਾ ਕੇ ਤੇ ਮੁਸਲਮਾਨਾਂ ਦਾ ਲਹੂ ਤੇ ਮੁਸਲਮਾਨਾਂ ਤੋਂ ਉਹਨਾਂ ਦਾ ਲਹੂ ਕਰਾਇਆ ਗਿਆ ਸੀ। ਤਾਰੀਖ ਆਪਣਾ ਆਪ ਕਰ ਖੋਲ ਦਿੰਦੀ ਹੁੰਦੀ ਹੈ, ਇੱਕ ਵੇਲਾ ਆਉਂਦਾ ਹੈ। ਅਸੀਂ ਅਗਰ ਅੱਜ ਸਾਂਝ ਤੇ ਪਿਆਰ ਦੀ ਗੱਲ ਪੇ ਕਰਨੇ ਆ ਨਾ, ਆਪਣੀ ਆਪਣੀ ਜਗ੍ਹਾ ਬੈਠ ਕੇ, ਆਪਣੇ ਆਪਣੇ ਮੁਲਕਾਂ ਵਿੱਚ ਬੈਠ ਕੇ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਹੀ ਸਟੈਪ ਤਜਵੀਜ਼ ਕਰਨਾ ਕਿ ਕੋਈ ਕੈਨੇਡਾ ਵਿੱਚ ਬੈਠਾ ਤੇ ਉੱਥੇ ਫਿਰ ਆਪਣੇ ਆਪ ਨੂੰ ਇੰਡੀਅਨ ਦਾ ਜਿਹੜਾ ਨਾ ਉਹ ਲਕਬ ਨਾ ਦੇਵੇ। ਉੱਥੇ ਆ ਕੇ ਮੈਂ ਪੰਜਾਬੀ ਬੈਠਾ,
ਅਗਰ ਅਮਰੀਕਾ ਵਿੱਚ ਤਾਂ ਕਹੇ ਮੈਂ ਪੰਜਾਬੀ ਹਾਂ, ਅਗਰ ਅਰਬ ਮੁਲਕਾਂ ਵਿੱਚ ਬੈਠਾ ਇਹ ਪਹਿਲੇ ਸਟੈਪ ਹੈ ਸਾਡੇ। ਔਰ ਇਹ ਸਾਡੇ ਉੱਤੇ ਵੀ ਉਸੇ ਤਰ੍ਹਾਂ ਹੀ ਹੈ ਤੇ ਹਿੰਦੁਸਤਾਨ ਤੇ ਪੰਜਾਬ ਉੱਤੇ ਵੀ ਉਸੇ ਤਰ੍ਹਾਂ। ਪਹਿਲੇ ਸੈਸ਼ਨ ਦੀ ਮੁਨਾਸਬਤ ਨਾਲ ਪੰਜਾਬੀ ਯੂਨੀਅਨ ਵੱਲੋਂ ਬਣਾਈ ਗਈ ਉਚੇਚੀ ਡਾਕੂਮੈਂਟਰੀ ਵੀ ਵਿਖਾਈ ਗਈ, ਜਿਹਦੇ ਵਿੱਚ ਚੌਧਰੀ ਇਲਿਆਸ ਘੁੰਮਣ ਹੋਰਾਂ ਦੇ ਤਖਲੀਕੀ ਸਫ਼ਰ ਦੀ ਸਲਾਹਨਾ ਕੀਤੀ ਗਈ। ਸਾਡੇ ਬੜੇ ਪਿਆਰੇ ਮਿੱਤਰ ਪੰਜਾਬੀਆਂ ਦੇ ਪੰਜਾਬ ਦੇ ਪੰਜਾਬੀਆਂ ਦਾ ਮਾਣ ਜਨਾਬ ਚੌਧਰੀ ਇਲਿਆਸ ਘੁੰਮਣ ਸਾਹਿਬ ਨੇ ਵੰਡ ਦੇ ਉੱਪਰ ਕਿਤਾਬਾਂ ਲਿਖੀਆਂ। ਇੱਕ ਕਿਤਾਬ ਨਹੀਂ ਹੈ, ਇਹ 6 ਕਿਤਾਬਾਂ ਨੇ, ਔਰ ਇੱਕ ਕਿਤਾਬ ਜਿਹੜੀ ਹੈ ਉਹ 125 ਜਾਂ 110 ਕਹਾਣੀਆਂ ਉਹਦੇ ਤੇ ਉਸ ਕਿਤਾਬ ਦੇ ਵਿੱਚ ਨੇ। 1997-98 ਤੋਂ ਲੈ ਕੇ ਇਹਦੇ ਤੇ ਕੰਮ ਕਰ ਰਹੇ ਨੇ ਔਰ ਹੁਣ ਤੱਕ ਉਹਦੇ ਤੇ ਕੰਮ ਜਿਹੜਾ ਉਹ ਜਾਰੀ ਹੈ। ਮੈਂ ਸਮਝਦਾ ਕਿ ਕਹਾਣੀਆਂ ਦੀ ਅਗਰ ਕਿਤਾਬ ਵੇਖੀਏ ਤੇ ਸਭ ਤੋਂ ਵੱਡੀ ਤੇ ਇੱਕ ਹੀ ਕਿਤਾਬ ਬਣਦੀ ਹੈ, ਲੇਕਿਨ ਇਹ 6 ਜਿਲਦਾਂ ਨੇ, 6 ਵੋਲੀਅਮ ਨੇ, ਜਿਹੜਾ ਕਿ ਇੱਕ ਵਰਲਡ ਰਿਕਾਰਡ ਹੈ। ਉਸ ਤੋਂ ਬਾਅਦ ਵੰਡ ਦੇ ਉੱਪਰ ਅਗਰ ਵੇਖਾਂਗੇ ਤੇ ਐਡਾ ਵੱਡਾ ਕੰਮ ਜਿਹੜਾ ਉਹ ਵੀ ਅਜੇ ਤੱਕ ਕਿਸੇ ਨੇ ਕੀਤਾ, ਇਹ ਵੀ ਇੱਕ ਵਰਲਡ ਰਿਕਾਰਡ ਹੈ ਇਲਿਆਸ ਘੁੰਮਣ ਸਾਹਿਬ ਦਾ। ਉਹਦੇ ਉੱਪਰ ਇੱਕ ਡਾਕੂਮੈਂਟਰੀ ਬਣਾਈ ਹੋਈ ਹੈ ਔਰ ਇਹ ਡਾਕੂਮੈਂਟਰੀ ਤੁਸੀਂ ਵੇਖੋ। ਸੰਤਾਲੀ ਦੀ ਵੰਡ ਨੇ ਪੰਜਾਬ ਦੀ ਤਾਰੀਖ ਦੇ ਸਭ ਤੋਂ ਵੱਡੇ ਇਨਸਾਨੀ ਅਲਮੀਏ ਨੂੰ ਜਨਮ ਦਿੱਤਾ। ਡਾਕੂਮੈਂਟਰੀ ਆਪਾਂ ਹੁਣੇ ਦੇਖੀ ਹੈ ਤੇ ਉਸ ਤੋਂ ਮੇਰੇ ਖਿਆਲ ਸਾਰੇ ਹੀ ਸੱਜਣ, ਸਾਰੇ ਹੀ ਆਡੀਅנס ਮੁਤਾਸਰ ਹੋਏ ਹਨ ਤੇ ਖਾਸ ਕਰਕੇ ਅਸੀਂ ਵੀ, ਸਾਡੀਆਂ ਵੀ ਪੁਰਾਣੀਆਂ ਯਾਦਾਂ, ਚਾਹੇ ਅਸੀਂ ਵੰਡ ਦਾ ਟਾਈਮ ਨਹੀਂ ਵੇਖਿਆ ਪਰ ਜ਼ਰੂਰ ਤਾਜ਼ਾ ਹੋਈਆਂ ਹਨ। ਕਾਨਫਰੰਸ ਦਾ ਇਹ ਸੈਸ਼ਨ ਭਰਵੀਂ ਰਲਤ ਤੇ ਗੱਲਬਾਤ ਪਾਰੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ ਲਾਹੌਰ।